India China had constructive dialogue. Joint statement on fresh talks on Eastern Ladakh. 20 ਦਸੰਬਰ ਨੂੰ ਇਹ ਗੱਲਬਾਤ ਹੋਈ ਹੈ ਰਿਜ਼ੋਲਵਿੰਗ ਔਰ ਇਹੀ ਫੋਕਸ ਸੀ ਕਿ ਕਿਵੇਂ ਈਸਟਰਨ ਲਦਾਖ ਦੇ ਜਿਹੜੇ ਨੇ ਉਹ ਇਸ਼ੂਜ਼ ਨੂੰ ਰਿਜ਼ੋਲਵ ਕੀਤਾ ਜਾਏ। He said two sides exchanged views on the resolution of the relevant issues along the LAC in western sector in an open and constructive manner। ਇਹ 2 ਸਾਲ ਪਹਿਲਾਂ ਦੀ ਗੱਲ ਹੈ, 2020 ਚ ਹੁੰਦਾ ਹੈ। ਹੁਣ 2022 ਦਸੰਬਰ 'ਚ ਅਸੀਂ ਦੇਖ ਰਹੇ ਹਾਂ ਕਿ ਹੁਣ ਉਹ ਸਭ ਤੋਂ ਸੈਂਸਿਟਿਵ, ਜਿਹਨੂੰ ਚੀਨ ਨੇ ਕਦੇ ਵੀ ਇੰਡੀਆ ਦਾ ਹਿੱਸਾ ਨਹੀਂ ਮੰਨਿਆ, ਜਿਹੜਾ ਇਹਨਾਂ ਦਾ ਅਰੁਣਾਚਲ ਹੈ ਸੋ ਕਾਲਡ, ਉਹਨਾਂ ਦਾ ਸਾਊਥ ਤਿੱਬਤ ਹੈ, ਕਿ ਤਵਾਂਗ ਰੀਜਨ ਦੇ ਵਿੱਚ ਉਹ ਆ ਕੇ ਉਹੀ ਮੋਡਸ ਆਪਰੈਂਡੀ ਆ ਉਹਨਾਂ ਦਾ। ਉਹ ਕਲੱਬਸ ਦੇ ਨਾਲ, ਦੂਜਿਆਂ ਦੇ ਨਾਲ ਉਹਨਾਂ ਦੇ ਡੰਡੇ ਔਰ ਕੰਡਿਆੜੀਆਂ ਤਾਰਾਂ ਔਰ ਦੂਜੇ ਤੀਜੇ, ਔਰ ਉਹਨਾਂ ਦੇ 15-20 ਜਿਹੜੇ ਸੋਲਜਰ ਨੇ ਉਹ ਗੁਹਾਟੀ ਹਸਪਤਾਲ 'ਚ ਲੰਮੇ ਨੇ ਔਰ ਉਹਨਾਂ ਨੇ ਉਸ ਥਾਂ ਨੂੰ ਵੀ ਆਕੂਪਾਈ ਕੀਤਾ। ਜਦੋਂ ਤੁਸੀਂ ਦਿੱਲੀ 'ਚ ਹੀ ਚੋਰ ਬੈਠੇ ਨੇ ਤੇ ਉਹ ਜਿਹੜੇ ਉੱਥੇ ਵੀ ਬੈਠੇ ਹੋਣਗੇ ਫੌਜੀ ਅਫਸਰ, ਉਹ ਵੀ ਆਪਣੇ ਵਿਸਕੀ ਦੇ ਪੈਗ ਲਾ ਕੇ ਵਾਰਮ ਟੈਂਟ ਦੇ ਵਿੱਚ ਵੜੇ ਹੋਣੇ ਨੇ ਵੀ ਖਸਮਾਂ ਨੂੰ ਖਾਓ, ਤੁਸੀਂ ਮੁਲਕ ਵੇਚ ਰਹੇ ਹੋ, ਅਸੀਂ ਤੁਹਾਡੀ ਖਾਤਰ ਕਾਹਨੂੰ ਕਿਉਂ ਮਰੀਏ। ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਦੁਹਰਾਈ ਕਿ ਵੀ ਅਸੀਂ ਜੇ ਕਰਨਾਟਕਾ ਨੇ ਆਪਣਾ ਰਵੱਈਆ ਨਾ ਬਦਲਿਆ ਤੇ ਵੀ ਵਿਲ ਐਂਟਰ ਕਰਨਾਟਕਾ ਲਾਈਕ ਚਾਈਨਾ ਐਂਟਰਡ ਇੰਡੀਆ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਤੇ ਚੀਨ ਦੀ ਫੌਜੀ ਕਮਾਂਡਰਾਂ ਵਿਚਕਾਰ 17ਵੀਂ ਵਾਰ ਗੱਲਬਾਤ ਜਿਹੜੀ ਹੈ ਹੋਈ ਹੈ। ਸੋ ਅਸਲ ਵਿੱਚ ਭਾਰਤੀ ਹਕੂਮਤ ਵੱਲੋਂ ਇਸ ਗੱਲਬਾਤ ਦੇ ਬਹਾਨੇ ਲੋਕਾਂ ਦੀਆਂ ਅੱਖਾਂ ਵਿੱਚ ਜਿਹੜਾ ਹੈ ਉਹ ਘੱਟਾ ਪਾਇਆ ਜਾ ਰਿਹਾ ਔਰ ਹਕੀਕਤ ਇਹ ਹੈ ਕਿ ਭਾਰਤ ਹਜ਼ਾਰਾਂ ਸਕੁਅਰ ਮੀਲ ਜ਼ਮੀਨ ਜਿਹੜੀ ਹੈ ਉਹ ਗਵਾ ਕੇ ਵੀ ਚੀਨ ਸਾਹਮਣੇ ਕੁਸਕਦਾ ਤੱਕ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹੁਣ ਆਲਮੋਸਟ ਪਿਛਲੇ 2-3 ਦਿਨਾਂ ਤੋਂ ਚਾਈਨਾ ਭਾਰਤ ਜਿਹੜਾ ਇਹਨਾਂ ਦੇ ਨਾਲ ਰਿਲੇਟਡ ਖਾਸ ਤੌਰ 'ਤੇ LAC ਤੇ ਤਾਜ਼ਾ ਕੀ ਹੋਇਆ 8 ਜਾਂ 9 ਦਸੰਬਰ ਦੀ ਦਰਮਿਆਨੀ ਰਾਤ ਨੂੰ ਅਸੀਂ ਲਗਾਤਾਰ ਪ੍ਰੋਗਰਾਮ ਕਰ ਰਹੇ ਹਾਂ, ਕਿਉਂਕਿ ਕੁਛ ਨਾ ਕੁਛ ਜਾਣਕਾਰੀ ਐਸੀ ਆਉਂਦੀ ਹੈ ਜਿਹੜੀ ਅਸੀਂ ਸਮਝਦੇ ਹਾਂ ਵੀ ਅਸੀਂ ਸ਼ੇਅਰ ਕਰੀਏ ਆਪਣੇ ਵਿਊਅਰਸ ਦੇ ਨਾਲ। ਹੁਣ ਇਸ ਦੀ ਪਹਿਲਾਂ ਕੋਈ ਖਬਰ ਨਹੀਂ ਸੀ ਕਿ ਕੋਈ 17ਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਭਾਰਤ ਔਰ ਚੀਨ ਦੇ ਵਿਚਾਲੇ ਗੱਲਬਾਤ ਦਾ। ਹਾਲਾਂ ਸਾਡਾ ਤਾਂ ਹਰ ਵਾਰ ਇਹੀ ਹੁੰਦਾ ਹੈ ਕਿ ਭਾਈ ਉਹਨਾਂ ਨੇ ਗੱਲਬਾਤ ਦੇ ਬਹਾਨੇ ਜਿਹੜਾ ਉਹੀ ਹੁੰਦਾ ਹੈ ਜਿਵੇਂ ਨੌਕਰ ਔਰ ਮਾਲਕ ਦੀ ਡਿਬੇਟ। ਨੌਕਰ ਨੇ ਇਹ ਕਿਹਾ ਕਿ ਜੀ ਮੇਰੀ ਤਨਖਾਹ ਵਧਾ ਦਿਓ ਤੇ ਮਾਲਕ ਨੇ ਕਿਹਾ ਵੀ ਕੀ ਕਿਹਾ ਜੀ ਮੇਰੀ ਤਨਖਾਹ ਵਧਾ ਦਿਓ, ਨਹੀਂ ਤੇ ਉਹਨੇ ਜਦੋਂ 2-3 ਵਾਰੀ ਨਹੀਂ ਤੇ ਉਹਨੇ ਕਿਹਾ ਨਾ, ਉਹਨੇ ਕਿਹਾ ਫਿਰ ਕਿ ਕਹਿੰਦੇ ਨਹੀਂ ਤੇ ਫਿਰ ਮੈਂ ਉਸੇ ਤਨਖਾਹ ਤੇ ਕੰਮ ਕਰਦਾ ਰਹਾਂਗਾ। ਹੁਣ ਹਾਲਤ ਭਾਰਤ ਦੀ ਇਹੀ ਹੋਈ ਹੈ ਕਿਉਂਕਿ ਅਜੇ ਤਾਂ ਉਹੀ ਕਿ ਜੋ 15 ਜੂਨ 2020 ਨੂੰ ਗਲਵਾਨ ਵੈਲੀ ਦੇ ਵਿੱਚ ਜਿਸ ਕਿਸਮ ਦਾ ਟਕਰਾਅ ਹੋਇਆ ਔਰ ਅੱਜ ਹੀ ਕੁਦਰਤੀ ਮੈਂ ਦੇਖਿਆ ਵੀ ਕਰਨ ਥਾਪਰ ਨੇ ਇੱਕ ਲੇਟੈਸਟ ਕਿਤਾਬ ਆਈ ਹੈ ਜਿਹਨੂੰ ਮਨੋਜ ਜੋਸ਼ੀ ਨਾਂ ਦੇ ਇਸ ਫੀਲਡ ਦੇ ਐਕਸਪਰਟ ਨੇ ਲਿਖਿਆ ਔਰ ਉਹਦੇ ਨਾਲ ਉਹ ਗੁਫ਼ਤਗੂ ਕਰਨ ਥਾਪਰ ਦਾ ਇੰਟਰਵਿਊ ਸੀ 30-32 ਮਿੰਟ ਦਾ ਔਰ ਉਹਦੇ 'ਚ ਬਹੁਤ ਸਾਰੇ ਨਵੇਂ ਫੈਕਟ ਸਾਹਮਣੇ ਆਏ ਜਿਹੜੇ ਪਹਿਲਾਂ ਜਿਹੜੇ ਨੇ ਔਰ ਉਹਨੇ ਦਾਅਵੇ ਦੇ ਨਾਲ ਕਿਹਾ ਕਿ ਭਾਈ ਮੇਰੇ ਇਨਰ ਸੋਰਸ ਵੀ ਨੇ ਪਲੱਸ ਜਿਹੜੀ ਰਿਪੋਰਟਿੰਗ ਆਲਰੇਡੀ ਹੋਈ ਹੈ ਮੈਂ ਉਹਦੇ ਤੇ ਬੇਸਡ ਹੀ ਗੱਲ ਕਰ ਰਿਹਾ। ਸੋ ਉਹਦੇ 'ਚ ਇੱਕ ਤਾਂ ਇਹ ਗੱਲ ਬਾਰ-ਬਾਰ ਕਨਫਰਮ ਹੋ ਰਹੀ ਹੈ ਜਿਹੜੀ ਪ੍ਰਵੀਨ ਸਾਨੀ ਨੇ ਵੀ ਕਨਫਰਮ ਕੀਤਾ ਸੀ ਕਿ ਜਿਹੜਾ ਗਲਵਾਨ ਕਲੈਸ਼ ਤੋਂ ਬਾਅਦ ਉਹ ਡੈਪਚੌਂਗ ਹੋਏ, ਉਹ ਪੈਂਗੋਂਗ ਸੋ ਲੇਕ ਹੋਏ ਔਰ ਉਸ ਸਾਰੇ ਦੇ ਵਿੱਚ ਜਿਹੜਾ ਭਾਰਤ ਦਾ ਜ਼ਮੀਨੀ ਲਾਸ ਹੈ ਉਹ 2000 ਸਕੁਅਰ ਕਿਲੋਮੀਟਰ ਦੇ ਕਰੀਬ ਹੈ। ਸੋ ਭਾਰਤ ਹਕੂਮਤ ਤਾਂ ਨਾ ਕੋਈ ਘੁਸਾ, ਨਾ ਕੋਈ ਆਇਆ, ਨਾ ਕੋਈ ਹੈ, ਉਹ ਤਾਂ ਬਿਲਕੁਲ ਹੀ ਮੁਨਕਰ ਨੇ। ਪਰ ਜਿਹੜੇ ਪਹਿਲੇ ਸੋਰਸਿਸ ਨੇ 1000 ਸਕੁਅਰ, ਹੁਣ 1000 ਸਕੁਅਰ ਕਿਲੋਮੀਟਰ ਬਹੁਤ ਥਾਂ ਹੁੰਦੀ ਹੈ, ਲੇਕਿਨ ਇਹ ਸਾਹਮਣੇ ਆਇਆ ਵੀ 2000 ਸਕੁਅਰ ਕਿਲੋਮੀਟਰ ਹੈ। ਲੇਕਿਨ ਜਿਹੜੇ ਇੰਕਸ਼ਾਫ ਇਸ ਨਵੀਂ ਕਿਤਾਬ ਦੇ ਵਿੱਚ ਇਹਨੇ ਮਨੋਜ ਜੋਸ਼ੀ ਨੇ ਕੀਤੇ ਔਰ ਕਰਨ ਥਾਪਰ ਨੇ ਜਦੋਂ ਇੰਟਰਵਿਊ ਐਂਡ ਵੀ ਹੋਇਆ ਉਹਨੇ ਉਹਨੂੰ ਕਿਹਾ ਕਿ ਵੀ ਡੂ ਯੂ ਸਟੈਂਡ ਬਾਈ ਵਟ ਐਵਰ ਯੂ ਆਰ, ਉਹਨੇ ਕਿਹਾ ਜੀ ਐਵਰੀ ਵਰਡ ਆਈ ਟੇਕ ਰਿਸਪੋਂਸਿਬਿਲਿਟੀ।
ਹੁਣ ਉਹਦੇ 'ਚ ਜਿਹੜੀਆਂ ਗੱਲਾਂ ਦੋ ਤਿੰਨ ਨਵੀਆਂ ਇਹ ਆਈਆਂ ਕਿ ਜਦੋਂ ਇਹ ਕਲੈਸ਼ ਹੁੰਦਾ ਹੈ 15 ਜੂਨ ਨੂੰ ਔਰ ਦੂਸਰੇ ਨੂੰ, ਉਸ ਦੇ ਵਿੱਚ ਜਿਹੜੇ ਇੰਡੀਅਨ ਗਵਰਨਮੈਂਟ ਨੇ ਵੀ ਜਿਹੜਾ ਆਪਣਾ ਅਕਾਊਂਟ ਦਿੱਤਾ, ਉਹਨਾਂ ਨੇ ਤਾਂ ਉਹੀ 3 ਡੈਡ ਦਿੱਤਾ ਸੀ ਪਹਿਲਾਂ, ਜਿਨ੍ਹਾਂ 'ਚ ਉਹਨਾਂ ਦਾ ਕਮਾਂਡਰ ਵੀ ਸ਼ਾਮਲ ਸੀ, ਸ਼ਾਇਦ ਲੈਫਟੀਨੈਂਟ ਕਰਨਲ ਰੈਂਕ ਦਾ, ਔਰ 3 ਫੌਜੀ। ਫਿਰ ਅਗਲੇ ਉਸੇ ਸ਼ਾਮ ਤੱਕ ਪਹੁੰਚਦੇ ਉਹਨਾਂ ਨੇ 20 ਦੀਆਂ ਮੌਤਾਂ ਦੀ ਗੱਲ ਕੀਤੀ। ਔਰ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਦੂਸਰੇ 17 ਮਰੇ, ਭਾਵੇਂ ਉਹ ਜ਼ਖਮੀ ਸੀ, ਪਰ ਉਹ ਸਵੇਰ ਤੱਕ ਉੱਥੇ ਪੈ ਰਹੇ, ਉਹ ਹਾਈਪੋਥਰਮੀਆ ਨਾਲ ਮਰੇ, ਕਿਉਂਕਿ ਠੰਡਾ ਇਲਾਕਾ। ਇਹਦਾ ਮਤਲਬ ਹੈ ਕਿ ਨਾ ਸਿਰਫ ਉਹਨਾਂ ਦੀ ਇੰਟੈਲੀਜੈਂਸ ਫੇਲ ਹੋਈ, ਨਾ ਸਿਰਫ ਮੌਕੇ ਦੇ ਉੱਤੇ ਫੇਲਿਅਰ ਹੋਈ, ਲੇਕਿਨ ਈਵਨ ਉਹਨਾਂ ਦਾ ਜਿਹੜੀ ਪੈਰਾਮੈਡੀਕਲ ਜਾਂ ਦੂਸਰੀ ਮੈਡੀਕਲ ਹੈਲਪ ਹੁੰਦੀ ਹੈ ਉਹ ਵੀ ਅਵੇਲੇਬਲ ਨਹੀਂ ਸੀ। ਔਰ 17 ਜਿਹੜੇ ਨੇ ਉਹ ਹਾਈਪੋਥਰਮੀਆ ਦੇ ਨਾਲ, ਘਟ ਜਾਣਾ ਬਾਡੀ ਦੇ ਟੈਂਪਰੇਚਰ ਦਾ, ਉਹਦੇ ਨਾਲ ਮੌਤਾਂ ਹੋਈਆਂ। ਲੇਕਿਨ ਇਸ ਤੋਂ ਵੀ ਜ਼ਿਆਦਾ ਇਹ ਸੀ ਕਿ ਉਸ ਕਲੈਸ਼ ਦੇ ਵਿੱਚ ਜਿਹੜਾ ਉਹ ਲਗਭਗ 150 ਤੋਂ 200 ਬੰਦਾ ਜ਼ਖਮੀ ਹੋਇਆ, ਔਰ ਇੰਨੇ ਹੀ ਜਿਹੜੇ ਨੇ ਉਹਨਾਂ ਨੇ ਪ੍ਰਿਜ਼ਨਰ ਆਫ ਵਾਰ ਲਏ। ਹਾਲਾਂਕਿ ਪ੍ਰਿਜ਼ਨਰ ਆਫ ਵਾਰ ਜਿਹੜੀ ਖਬਰ ਆਈ ਸੀ ਉਹ 20 ਕੇ 22 ਦਾ ਹੀ ਸੀ ਕਿ ਜੀ ਉਹਨਾਂ ਨੇ 20-22 ਜਿਹੜੇ ਜੰਗੀ ਕੈਦੀ ਬਣਾਏ, ਜਿਨ੍ਹਾਂ 'ਚ 1-2 ਮੇਜਰਾਂ ਦੇ ਨਾਂ ਦੇ ਵੀ ਸੀ। ਲੇਕਿਨ ਇਹ ਵਿਦ ਕਨਫਰਮੇਸ਼ਨ ਜਿਹੜਾ ਉਹਦਾ ਕਹਿਣਾ ਹੈ ਕਿ ਵੀ 130 ਤੋਂ ਜ਼ਿਆਦਾ, ਸ਼ਾਇਦ 150 ਦੇ ਕਰੀਬ ਜ਼ਖਮੀ, ਔਰ ਇੰਨੇ ਹੀ ਜਿਹੜੇ ਨੇ ਉਹ ਜੰਗੀ ਕੈਦੀ। ਹੁਣ ਇਹ ਛੋਟੀ ਗੱਲ ਨਹੀਂ ਹੈ। ਅੱਛਾ, ਦੈਨ ਜਿਹੜੀ ਗੱਲ ਉਸਨੇ ਕਹੀ ਕਿ ਵੀ ਗੱਲ ਇਹ ਜੋ ਕੁਛ ਜੂਨ ਦੇ ਵਿੱਚ ਹੋਇਆ ਵੀ ਇਹਨਾਂ ਦੇ ਕੋਲ ਜੇ ਇੰਟੈਲੀਜੈਂਸ ਸੀ, ਔਰ ਇਹ ਤਾਂ ਜਾਂ ਤਾਂ ਟੋਟਲ ਇੰਟੈਲੀਜੈਂਸ ਫੇਲਿਅਰ ਹੈ ਜਿਹੜੀ ਪੋਸੀਬਲ ਨਹੀਂ ਹੈ, ਤੇ ਜੇ ਇੰਟੈਲੀਜੈਂਸ ਸੀ ਤੇ ਚਾਈਨਾ ਤਾਂ ਉੱਥੇ ਜੰਗੀ ਮਸ਼ਕਾਂ ਕਰ ਰਿਹਾ ਸੀ, ਐਕਸਾਈਜ਼। ਇਹ 2020 ਦੇ ਉਹਨਾਂ ਦਿਨਾਂ ਦੀ ਮਾਰਚ ਦੀ ਗੱਲ ਹੈ ਵੀ ਉਹਨਾਂ ਨੇ ਕਿਉਂ ਕੋਈ ਪੇਸ਼ਰਫਤ ਨਹੀਂ ਕੀਤੀ, ਜਾਂ ਇਹ ਕਹਿ ਕੇ ਜੀ ਕੋਵਿਡ ਚੱਲ ਰਿਹਾ ਤੇ ਇਹਨਾਂ ਨੇ ਮੋਨੀਟਰ ਹੀ ਨਹੀਂ ਕੀਤਾ। ਉਹਨੇ ਕਿਹਾ ਜੀ ਇਹ ਕੋਈ ਉਹਦੇ ਲਈ ਜਵਾਬਦੇਹੀ ਨਹੀਂ ਹੈ। ਹੁਣ ਉਹ ਤਾਂ ਚੱਲ ਹੀ ਰਿਹਾ ਸੀ, ਹੁਣ ਦੇ ਬਾਰੇ ਵੀ ਅਜੇ ਇਹਨਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਬਾਈ ਹੈ। ਇਨਫੋਰਮੇਸ਼ਨ ਤਾਂ ਇਹਨਾਂ ਨੇ ਡਿਸਕਸ ਹੀ ਨਹੀਂ ਕੀਤਾ। ਜਦੋਂ ਅਸੀਂ ਹੁਣ ਖਬਰਾਂ ਦੇਖਦੇ ਹਾਂ, ਔਰ ਇਹ ਜਿਹੜਾ ਉਹਦੇ 'ਚੋਂ ਇਹ ਕਹਿ ਰਿਹਾ, ਆਪੋਜੀਸ਼ਨ ਡਿਮਾਂਡ ਫਾਰ ਪਾਰਲੀਮੈਂਟ ਡਿਬੇਟ ਔਨ ਇੰਡੋ ਚਾਈਨਾ ਸਟੈਂਡ ਆਫ ਡਿਨਾਈਡ। ਹੁਣ ਫਿਰ ਆਪੋਜੀਸ਼ਨ ਨੇ ਮੰਗ ਕੀਤੀ ਕਿ ਭਾਈ ਇਸ ਦੇ ਉੱਤੇ ਘੱਟੋ ਘੱਟ ਗੱਲ ਤਾਂ ਕਰੋ, ਪਾਰਲੀਮੈਂਟ 'ਚ ਦੱਸੋ ਕਿ ਵੀ ਇਹ 8 ਤੇ 9 ਦਸੰਬਰ ਦੀ ਦਰਮਿਆਨੀ ਰਾਤ ਨੂੰ ਕੀ ਹੋਇਆ, ਕਿੰਨੇ ਜ਼ਖਮੀ ਨੇ, ਕੀ ਹੈ, ਕਿੰਨੀ ਥਾਂ ਗਈ। ਕਿਉਂਕਿ ਜਿਵੇਂ ਹੁਣ ਸਾਹਮਣੇ ਆ ਰਿਹਾ ਕਿ 2000 ਸਕੁਅਰ ਕਿਲੋਮੀਟਰ ਟੈਰੀਟਰੀ ਇਹਨਾਂ ਨੇ ਗਵਾਈ, ਤੇ ਇਹ ਜਿਹੜੀ ਖਬਰ ਅਸੀਂ ਲਗਾਤਾਰਤਾ ਨਾਲ ਦੇ ਰਹੇ ਹਾਂ ਕਿ 108 ਦੇ ਕਰੀਬ ਜਿਹੜੇ ਚਸ਼ਮੇ, ਸਪਰਿੰਗਸ, ਔਰ ਉਸ ਏਰੀਏ ਦੇ ਨਾਲ ਜਿਹੜਾ ਤਵਾਂਗ ਏਰੀਏ ਦੇ ਵਿੱਚ ਜਿਹੜੀ ਉਹਨਾਂ ਕੋਲ ਸਟ੍ਰੈਟੇਜਿਕ ਆਬਜ਼ਰਵੇਟਰੀ ਪੋਸਟ ਜਿਹੜੀ ਉਹ ਬਣਾਉਣਾ ਚਾਹੁੰਦੇ ਸੀ ਚੀਨ ਨੇ, ਉਹਨਾਂ ਨੇ ਬਣਾਈ ਵੀ ਹੈ। ਔਰ ਇਹਨਾਂ ਤੋਂ ਉਹਨਾਂ ਨੇ ਜ਼ਮੀਨ, ਭਾਵੇਂ ਉਹ ਜਿਹੜੇ ਰਿਵੂਲੇਟ ਨੇ, ਉਹ ਸਪਰਿੰਗ ਨੇ, ਉਹ ਫਰੋਜ਼ਨ ਹਾਲਤ 'ਚ ਹੋਣਗੇ, ਲੇਕਿਨ ਆਲਰੇਡੀ ਚਾਈਨਾ ਨੇ ਜੋ ਆਪਣਾ ਮਕਸਦ ਹਾਸਲ ਕਰਨਾ ਸੀ ਉਹ ਕੀਤਾ। ਔਰ ਹੁਣ ਹਾਲਤ ਇਹ ਬਣ ਗਈ ਜਿਵੇਂ ਕੋਈ ਚੀਜ਼ ਜਦੋਂ ਲੂਜ਼ ਕਰਦਾ ਹੈ ਤੇ ਫਿਰ ਉਹਦੀ ਕਹਾਵਤ ਬਣ ਜਾਂਦੀ ਹੈ ਕਿ ਜੀ ਉਹ ਤਾਂ ਇਵੇਂ ਹੀ, ਜਿਵੇਂ ਜੇ ਐਂਗਲੋ ਸਿੱਖ ਵਾਰਸ ਬਾਰੇ ਹੁੰਦਾ ਤੇ ਉਹ ਇਹ ਬਣ ਗਈ ਸ਼ਾਹ ਮੁਹੰਮਦ ਦੇ ਲਿਖਤ ਤੋਂ ਕਿ ਘਰੋਂ ਤੁਰੇ ਫਰੰਗੀ ਦੇ ਮਾਰਨੇ ਨੂੰ ਅੱਗੋਂ ਚਾਬੀਆਂ ਹੱਥ ਫੜਾਏ, ਕਿ ਵੀ ਤੂੰ ਗਏ ਤਾਂ ਸੀ ਕਿ ਵੀ ਤੁਸੀਂ ਫਰੰਗੀ ਨੂੰ ਮਾਰਨਾ ਤੇ ਤੁਸੀਂ ਤਾਂ ਉਹਨਾਂ ਦੇ ਹੱਥੀਂ ਚਾਬੀਆਂ ਫੜਾ ਆਇਓ। ਹੁਣ ਇਹਨਾਂ ਦਾ ਕਰਨਾਟਕਾ ਔਰ ਮਹਾਰਾਸ਼ਟਰ ਦਾ ਇੱਕ ਜ਼ਿਲ੍ਹਾ ਹੈ ਬਾਰਡਰ ਦੇ ਉੱਤੇ, ਉਹਨਾਂ ਦਾ ਜਿਹੜਾ ਉਹ ਬਾਰਡਰ ਡਿਸਪਿਊਟ ਹੈ ਕਾਫੀ ਪੁਰਾਣਾ, ਔਰ ਕਰਨਾਟਕਾ ਦੇ ਚੀਫ ਮਿਨਿਸਟਰ ਨੇ ਕਾਫੀ ਐਗਰੈਸਿਵ ਜਿਹਾ ਇਸ ਦੇ ਉੱਤੇ ਬਿਆਨ ਦਿੱਤਾ। ਔਰ ਇਸ ਦੇ ਉੱਤੇ ਜਿਹੜਾ ਸ਼ਿਵ ਸੈਨਾ ਦਾ ਲੀਡਰ ਹੈ ਸੰਜੇ ਰੌਤ, ਉਹਨੇ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਦਿੱਤਾ, ਵੀ ਵਿਲ ਐਂਟਰ ਕਰਨਾਟਕਾ ਲਾਈਕ ਚਾਈਨਾ ਐਂਟਰਡ ਇੰਡੀਆ। ਹੁਣ ਇਹ ਬੜੀ ਦਿਲਚਸਪ ਗੱਲ ਹੈ ਔਰ ਮੈਨੂੰ ਇਹ ਚੰਗਾ ਲੱਗਾ। ਮੈਂ ਆਖਿਆ ਕਿ ਵੀ ਹੁਣ ਤਾਂ ਇਹਨਾਂ ਦਾ ਮਜ਼ਾਕ ਬਣ ਗਿਆ ਹੈ ਕਿ ਵੀ ਇਹ ਤਾਂ ਇਹ ਕਹੀ ਜਾਂਦੇ ਨੇ, ਨਾ ਕੋਈ ਆਇਆ, ਨਾ ਕੋਈ ਗੁੱਸਾ, ਨਾ ਕੁਛ ਦਿਆ, ਨਾ ਕੁਛ ਲਿਆ। ਤੇ ਉਹ ਸੰਜੇ ਰੌਤ ਇਹ ਕਹਿ ਰਿਹਾ, ਸ਼ਿਵ ਸੈਨਾ ਲੀਡਰ ਸੈਂਸ਼ੋਰਸ ਮਹਾਰਾਸ਼ਟਰ ਚੀਫ ਮਿਨਿਸਟਰ ਫॉर ਨਾਟ ਟੇਕਿੰਗ ਐਕਸ਼ਨ ਔਨ ਬਾਉਂਡਰੀ ਰੋ। ਇਸ ਦੇ ਉੱਤੇ ਉਹਨੇ ਗੱਲ ਕਰਦਿਆਂ ਕਿਹਾ ਕਿ ਉਹਨੇ ਕਿਹਾ ਜੀ ਜੇ ਲੋੜ ਪਈ ਤੇ ਅਸੀਂ ਤੁਹਾਡੀ ਵਾਟਰ ਸਪਲਾਈ ਵੀ ਬੰਦ ਕਰ ਸਕਦੇ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਦੁਹਰਾਈ ਕਿ ਬਈ ਅਸੀਂ ਜੇ ਕਰਨਾਟਕਾ ਨੇ ਆਪਣਾ ਰਵੱਈਆ ਨਾ ਬਦਲਿਆ ਤੇ ਵੀ ਵਿਲ ਐਂਟਰ ਕਰਨਾਟਕਾ ਲਾਈਕ ਚਾਈਨਾ ਐਂਟਰਡ ਇੰਡੀਆ, ਕਿ ਜਿਵੇਂ ਚੀਨ ਭਾਰਤ ਦੇ ਵਿੱਚ ਵੜਿਆ ਇਵੇਂ ਅਸੀਂ ਕਰਨਾਟਕਾ ਦੇ ਵਿੱਚ ਵੜ ਕੇ ਆਪਣਾ
ਬਦਲਾ ਲਵਾਂਗੇ। ਸੋ ਮਤਲਬ ਇਹ ਹੈ ਵੀ ਉੱਥੇ ਜਿਹੜੇ ਲੋਕ ਹੂਐਵਰ ਮੈਟਰਸ ਉਹਨਾਂ ਨੂੰ ਪਤਾ ਹੈ ਕਿ ਭਾਈ ਚੀਨ ਨੇ ਕੀ ਕੀਤਾ ਹੋਇਆ ਔਰ ਕਿਸ ਹੱਦ ਤੱਕ ਜਿਹੜੇ ਨੇ ਇਹ ਉਹਨਾਂ ਦੇ ਸਾਹਮਣੇ ਬੇਬਸ ਨੇ, ਇਹ ਉਸ ਨੌਕਰ ਵਾਂਗ ਹੀ ਨੇ ਕਿ ਉਹ ਇੱਕ ਵਾਰੀ ਤਾਂ ਕਰਦੇ ਨੇ ਜਦੋਂ ਦਬਾਅ ਬਣਦਾ ਕਿ ਜੀ ਸਾਡੀ ਦੇ ਦਿਓ ਥਾਂ, ਸਾਡੇ ਨਾਲ ਗੱਲ ਕਰ ਲਓ, ਕਹਿੰਦੇ ਜੇ ਨਾ ਦਿੱਤੀ ਤਾਂ ਕੋਈ ਨਹੀਂ ਜੀ, ਫਿਰ ਜੈਸਾ ਹੈ ਫਿਰ ਤੋਂ ਕੋਈ ਨਹੀਂ, ਅਸੀਂ ਤੁਹਾਨੂੰ ਮੋਮੋ ਚੋਚੋ ਖਵਾ ਦਿੰਦੇ ਹਨ। ਔਰ ਇਹ ਜਿਹੜੀ ਖਬਰ ਇਹਨਾਂ ਦੀ PTI ਦੀ ਹੈ, ਇੰਡੀਆ ਚਾਈਨਾ ਹੈਡ ਕੰਸਟਰਕਟਿਵ ਡਾਇਲੋਗ, ਜੁਆਇੰਟ ਸਟੇਟਮੈਂਟ ਔਨ ਫਰੈਸ਼ ਟਾਕਸ ਔਨ ਈਸਟਰਨ ਲੱਦਾਖ। 17ਵਾਂ ਰਾਊਂਡ ਸੀ ਗੱਲਬਾਤ ਦਾ, 20 ਦਸੰਬਰ ਨੂੰ ਇਹ ਗੱਲਬਾਤ ਹੋਈ ਹੈ ਰਿਜ਼ੋਲਵਿੰਗ ਔਰ ਇਹੀ ਫੋਕਸ ਸੀ ਕਿ ਕਿਵੇਂ ਈਸਟਰਨ ਲੱਦਾਖ ਦੇ ਜਿਹੜੇ ਨੇ ਉਹ ਇਸ਼ੂਜ਼ ਨੂੰ ਰਿਜ਼ੋਲਵ ਕੀਤਾ ਜਾਏ। The 17th round of Indo-China Corps Commander level meeting was held at Chashul Bordeaux border meeting point on the Chinese side on December 20th. ਇਹ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਅਰਜਿੰਦਾਮ ਬਾਗਚੀ ਇਹ ਕਹਿ ਰਿਹਾ। He said two sides exchanged views on the resolution of the relevant issues along the LAC in western sector in an open and constructive manner. ਜੀ ਪਹਿਲਾਂ ਤੁਸੀਂ ਬੰਦ ਮੈਨਰ ਦੇ ਨਾਲ ਕਰਦੇ ਸੀ ਜੀ, ਖੁੱਲੇ ਜਿਹੜਾ ਬੜੇ ਖੁੱਲੇ ਦਿਲ ਨਾਲ ਚਰਚਾ ਹੋਈ। They had a frank and in-depth discussion keeping in line with the guidance provided by the state leaders to work। ਉਹ ਫਲਾਵਰੀ ਲਫ਼ਜ਼ ਇਧਰਲੇ ਉਧਰਲੇ ਜਿਨ੍ਹਾਂ ਦਾ ਮਤਲਬ ਹੈ ਮੂੰਹ ਚੋਂ ਝੱਗ। ਔਰ ਲੇਕਿਨ ਕੱਲਾ ਚੀਨ ਇਹੀ ਨਹੀਂ ਵੀ ਭਾਰਤ ਨੂੰ ਇਸ ਬਹਾਨੇ ਨਾਲ ਉਹਨਾਂ ਨੇ ਉਹਨਾਂ ਦੀ ਔਕਾਤ ਦਿਖਾਈ ਹੈ, ਉਹਨੇ ਰਸ਼ੀਆ ਔਰ ਚਾਈਨਾ ਦੀਆਂ ਜੁਆਇੰਟ ਡ੍ਰਿਲਸ, ਮਿਲਟਰੀ ਨੇਵਲ ਡ੍ਰਿਲਸ ਵਿਦ ਚਾਈਨਾ ਜਿਹੜੀਆਂ ਨੇ ਉਹ ਰਸ਼ੀਆ ਦੀਆਂ ਨੇ। ਇੰਡੀਆ ਚਾਈਨਾ ਦਾ ਤਾਂ ਜੋ ਚੱਲ ਹੀ ਰਿਹਾ ਸੀ, ਰਸ਼ੀਆ ਐਂਡ ਚਾਈਨਾ ਹੋਲਡ joint naval dribbles, ਇਹ ਵੀ ਖਬਰ ਹੈ। ਔਰ ਚਾਈਨਾ ਹੈਜ਼ ਡਿਪਲੋਇਡ 2 destroyers, a diesel submarine and several other ships for the exercise। ਔਰ ਇਹ ਮੇਨ ਮਾਸਕੋ ਡੇਟਲਾਈਨ ਦੀ ਖਬਰ ਹੈ ਕਿ ਉਹਨਾਂ ਨੇ ਈਸਟ ਚਾਈਨਾ ਸੀ ਦੇ ਵਿੱਚ ਰਸ਼ੀਆ ਔਰ ਚਾਈਨਾ ਨੇ ਜਿਹੜਾ ਉਹ ਜੁਆਇੰਟ ਨੇਵਲ ਐਕਸਰਸਾਈਜ਼ਸ ਕੀਤੀਆਂ। ਔਰ ਰਸ਼ੀਅਨ ਡਿਫੈਂਸ ਮਿਨਿਸਟਰੀ ਨੇ ਕਿਹਾ ਕਿ ਵਰਿਆਗ ਮਿਸਲ ਕਰੂਜ਼ਰ, Marshal Shaposhkiv destroyer and 2 corvettes of Russia's Pacific Fleet were taking part in the drills that began on Wednesday। बुधवार पिछले कल शुरू हुई ने। और चाइना ने जड़ा they have deployed 2 destroyers, a diesel submarine and several other ships for the exercise। और ਇਹ ਸਾਰਿਆਂ ਦੇ ਵਿੱਚ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਜਿਹੜਾ ਰਸ਼ੀਆ ਔਰ ਚਾਈਨਾ ਦੀ 에ਅਰ ਫੋਰਸ ਨੇ ਜੁਆਇੰਟ ਜਿਹੜੇ ਉਹਨਾਂ ਦੇ ਚਾਈਨੀਜ਼ ਦੇ ਬੰਬਰ ਸੀ H-6K ਬੰਬਰਸ, ਰਸ਼ੀਅਨ Tu-95 ਬੰਬਰ ਸੀ, ਉਹਨਾਂ ਨੇ ਜੁਆਇੰਟ ਪੈਟਰੋਲ ਕੀਤੀ ਸੀ ਸੀ ਆਫ ਜਾਪਾਨ ਐਂਡ ਈਸਟ ਚਾਈਨਾ ਸੀ ਦੇ ਉੱਤੇ। ਔਰ ਇਹ ਪਹਿਲੀ ਵਾਰ ਸੀ ਕਿ ਰਸ਼ੀਅਨ ਬੰਬਰ ਜਿਹੜੇ ਨੇ ਉਹ ਚਾਈਨਾ ਦੀ ਲੈਂਡ ਦੇ ਉੱਤੇ ਉਹਨਾਂ ਨੇ ਲੈਂਡ ਕੀਤਾ ਸੀਗਾ। ਔਰ ਹੁਣ ਉਹਨਾਂ ਦੀਆਂ ਨੇਵਲ ਐਕਸਰਸਾਈਜ਼ ਚੱਲ ਰਹੀਆਂ ਹਨ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਭਾਰਤ ਦੀ ਹਕੂਮਤ ਆਪਣੇ ਲੋਕਾਂ ਨਾਲ ਵੀ ਧੋਖਾ ਕਰ ਰਹੀ ਹੈ। ਆਪਣੀ ਫੌਜ ਦੀ ਪੂਰ ਪਰਫਾਰਮੈਂਸ, ਜੇ ਅੱਜ ਦੇ ਇਸ ਇੰਟਰਵਿਊ ਨੂੰ ਜੋ ਮਨੋਜ ਜੋਸ਼ੀ ਦਾ ਕੀਤਾ ਕਰਨ ਥਾਪਰ ਨੇ, ਇਹਦੇ ਤੇ ਤਾਂ ਟੋਟਲ ਕਲੈਪਸ। ਔਰ ਉਹ ਇਹ ਕਹਿ ਰਿਹਾ ਵੀ ਇਹ ਕੋਈ ਛੋਟਾ ਇਹਨਾਂ ਦਾ ਫਲॉ ਨਹੀਂ ਸੀ, ਇਵੇਂ ਹੀ ਸੀ ਜਿਵੇਂ 1999 ਦੇ ਵਿੱਚ ਕਾਰਗਿਲ ਦੇ ਵਿੱਚ ਕਲੈਪਸ ਸੀ ਕਿ ਵੀ ਤੁਹਾਡੇ ਆ ਕੇ ਬਾਰਡਰ ਤੇ ਬੈਠੇ ਨੇ, ਉਹਨਾਂ ਨੇ ਕਿਹਾ ਜੀ ਕੀ ਕਰਦੇ ਨੇ ਸੈਟੇਲਾਈਟ ਦੂਜੇ ਇੰਟੈਲੀਜੈਂਸ ਦਾ ਇੰਨੇ ਲੈਵਲ ਨੇ ਕਲੈਕਟ ਕਰਨ ਦੇ, ਪਰ ਜਦੋਂ ਤੁਸੀਂ ਦਿੱਲੀ 'ਚ ਹੀ ਚੋਰ ਬੈਠੇ ਨੇ ਤੇ ਉਹ ਜਿਹੜੇ ਉੱਥੇ ਵੀ ਬੈਠੇ ਹੋਣਗੇ ਫੌਜੀ ਅਫਸਰ, ਉਹ ਵੀ ਆਪਣੇ ਵਿਸਕੀ ਦੇ ਪੈਗ ਲਾ ਕੇ ਵਾਰਮ ਟੈਂਟ ਦੇ ਵਿੱਚ ਵੜੇ ਹੋਣੇ ਨੇ ਵੀ ਖਸਮਾਂ ਨੂੰ ਖਾਓ, ਤੁਸੀਂ ਮੁਲਕ ਵੇਚ ਰਹੇ ਹੋ, ਅਸੀਂ ਤੁਹਾਡੀ ਖਾਤਰ ਕਾਹਨੂੰ ਕਿਉਂ ਮਰੀਏ। ਸੋ ਉਹ ਕੱਲਾ ਇਹੀ ਨਹੀਂ ਕਿ ਕਾਰਗਿਲ 1999 'ਚ ਹੋਇਆ, ਜ਼ਾਹਰ ਹੈ ਕਿ ਵੀ ਕਿੰਨਾ ਵੱਡਾ ਇਹਨਾਂ ਦਾ ਇੰਟੈਲੀਜੈਂਸ ਫੇਲਿਅਰ ਸੀ। ਇੱਥੇ 2000 ਸਕੁਅਰ ਕਿਲੋਮੀਟਰ ਟੈਰੀਟਰੀ ਤੁਹਾਡੇ ਹੱਥੋਂ ਨਿਕਲ ਗਈ, ਲੇਕਿਨ ਇਹਦੇ ਬਾਵਜੂਦ ਇਹ 2 ਸਾਲ ਪਹਿਲਾਂ ਦੀ ਗੱਲ ਹੈ, 2020 'ਚ ਹੁੰਦਾ ਹੈ। ਹੁਣ 2022 ਦਸੰਬਰ 'ਚ ਅਸੀਂ ਦੇਖ ਰਹੇ ਹਾਂ ਕਿ ਹੁਣ ਉਹ ਸਭ ਤੋਂ ਸੈਂਸਿਟਿਵ, ਜਿਹਨੂੰ ਚੀਨ ਨੇ ਕਦੇ ਵੀ ਇੰਡੀਆ ਦਾ ਹਿੱਸਾ ਨਹੀਂ ਮੰਨਿਆ, ਜਿਹੜਾ ਇਹਨਾਂ ਦਾ ਅਰੁਣਾਚਲ ਹੈ ਸੋ ਕਾਲਡ, ਉਹਨਾਂ ਦਾ ਸਾਊਥ ਤਿੱਬਤ ਹੈ, ਕਿ ਤਵਾਂਗ ਰੀਜਨ ਦੇ ਵਿੱਚ ਉਹ ਆ ਕੇ ਉਹੀ ਮੋਡਸ ਆਪਰੈਂਡੀ ਆ ਉਹਨਾਂ ਦਾ, ਉਵੇਂ ਹੀ ਉਹ ਕਲੱਬਸ ਦੇ ਨਾਲ ਦੂਜਿਆਂ ਦੇ ਨਾਲ ਉਹਨਾਂ ਦੇ ਡੰਡੇ ਔਰ ਕੰਡਿਆਲੀਆਂ ਤਾਰਾਂ ਔਰ ਦੂਜੇ ਤੀਜੇ, ਔਰ ਉਹਨਾਂ ਦੇ 15-20 ਜਿਹੜੇ ਸੋਲਜਰ ਨੇ ਉਹ ਗੁਹਾਟੀ ਹਸਪਤਾਲ 'ਚ ਲੰਮੇ ਨੇ, ਔਰ ਉਹਨਾਂ ਨੇ
ਉਸ ਸਥਾਨ ਨੂੰ ਵੀ ਆਕੂਪਾਈ ਕੀਤਾ ਜੀ ਤੇ ਫਿਰ ਵੀ ਜੇ ਇਹੀ ਕਹਿਣਾ ਹੈ, ਇਬਕੀ ਬਾਰ ਮਾਰ ਤੋਂ ਦੇਖੋ ਬਿਲਕੁਲ ਤੇ ਫਿਰ ਇਬਕੀ ਬਾਰ ਮਾਰ, ਹੁਣ ਅਗਲੀ ਵਾਰੀ ਮਾਰ ਖਾਣ ਲਈ ਤਿਆਰ ਰਹਿਣ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।